ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਵੇਲੇ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਉਹ ਅਹਿਮ ਖਬਰਾਂ ਜਿਹੜੀਆਂ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਉਹਨਾਂ ਤੇ ਚਾਨਣਾ ਪਾਈਦਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਮਿੰਟੂ ਜੀ ਨੂੰ ਸ਼ਾਮਿਲ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਮਿੰਟੂ ਜੀ, ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕਰੀਬ ਆਪਾਂ 3-4 ਦਿਨ ਤੋਂ ਲਗਾਤਾਰ ਇਹ ਖਬਰ ਦੇ ਨਾਲ ਸਾਂਝ ਪਵਾ ਰਹੇ ਹਾਂ ਦਰਸ਼ਕਾਂ ਦੀ, ਸਰੋਤਿਆਂ ਦੀ, ਕਿਉਂਕਿ ਅਕੀਦਾ ਹੈ ਸਾਰਿਆਂ ਦਾ। ਦਰਬਾਰ ਸਾਹਿਬ ਦੀ ਗੱਲ ਕਰਦੇ ਹਾਂ। ਦਰਬਾਰ ਸਾਹਿਬ ਨੂੰ ਉਡਾਉਣ ਦੇ ਸੁਨੇਹੇ ਭੇਜਣ ਵਾਲਾ, ਪਾਈਪਾਂ ਦੇ ਵਿੱਚ RDX ਭਰ ਦਿੱਤਾ ਗਿਆ, ਇਹ ਗੱਲਾਂ ਫੈਲਾਉਣ ਵਾਲਾ ਅੜਿੱਕੇ ਚੜ ਗਿਆ ਹੈ ਜੀ। ਬਿਲਕੁਲ ਗੁਰਪ੍ਰੀਤ ਜੀ, ਇਸ ਬੰਦੇ ਨੇ ਬੜਾ ਆਵਾਜ਼ਾਰ ਕਰ ਰੱਖਿਆ ਸੀਗਾ ਜੀ, ਕਿਉਂਕਿ ਇਦਾਂ ਦੀ ਖਬਰ ਵੈਸੇ ਮੇਰੇ ਤਾਂ ਮੰਨਣ ਚ ਨਹੀਂ ਸੀ ਆਉਂਦਾ। ਮੈਂ ਸਹੀ ਗੱਲ ਕਹਾਂ ਕਿ ਐਸਾ ਜੀ, ਕੋਈ ਵੀ ਬੰਦਾ ਦੁਨੀਆ ਭਰ ਦੇ ਵਿੱਚ, ਚਾਹੇ ਆਪਾਂ ਵੇਖਿਆ ਵੱਖ-ਵੱਖ ਦੇਸ਼ਾਂ ਦੇ ਵਿੱਚ, ਗੁਆਂਢੀ ਮੁਲਕਾਂ ਦੇ ਵਿੱਚ, ਖੁਦ ਪੰਜਾਬ ਚ ਇੰਸਰਜੈਂਸੀ ਦੌਰ, ਠੀਕ ਆ, ਫੌਜ ਚੜੀ 84 ਦਾ ਇੱਕ ਦੌਰ ਹੈ, ਅਪੁਲ ਅਸਹਿ ਅਕਹਿ ਦਰਦ, ਉਹ ਸਭ ਕੁਝ ਹੈ। ਜੀ, ਪਰ ਜੇ ਉਸ ਨੂੰ ਆਪਾਂ ਛੱਡ ਦਈਏ ਤਾਂ ਮਤਲਬ ਕਿ ਇਹਨਾਂ ਦਹਾਕਿਆਂ ਦੇ ਵਿੱਚ ਕਿਸੇ ਦੀ ਨਾ ਜ਼ਰੂਰਤ ਹੈ, ਨਾ ਹੀ ਕੋਈ ਐਡਾ ਪਾਪੀ ਹੈ ਕਿ ਕੋਈ ਜੀ, ਜੀ, ਇਸ ਤਰ੍ਹਾਂ ਦਾ ਗੁਨਾਹ ਦਾ ਸੋਚੇ ਵੀ। ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਹੀ ਗੱਲ ਜੀ, ਸਾਹਮਣੇ ਆਈ ਸੀ ਨਾ, ਜੀ, ਤਾਂ ਜੀ, ਪਾਕਿਸਤਾਨ ਨੇ ਵੀ ਸਫਾਈ ਦਿੱਤੀ ਸੀ, ਫਿਰ ਭਾਰਤੀ ਫੌਜ ਨੂੰ ਸਫਾਈ ਦੇਣੀ ਪਈ ਸੀ। ਤੁਹਾਨੂੰ ਯਾਦ ਹੋਏਗਾ ਜੀ, ਜਦੋਂ ਜੀ, ਇੱਕ ਅਧਿਕਾਰੀ ਨੇ ਇੱਕ ਬਿਆਨ ਦੇ ਦਿੱਤਾ ਸੀ, ਉਸ ਤੋਂ ਬਾਅਦ ਇੰਨੀ ਫਜ਼ੀਅਤ ਹੋਈ, ਹਿਸਾਬ ਲਾ ਲਓ ਕਿ ਇੰਡੀਅਨ ਆਰਮੀ ਨੂੰ ਆਪਣੇ ਹੀ ਅਫਸਰ ਦਾ, ਨਹੀਂ ਤਾਂ ਬਹੁਤ ਘੱਟ ਹੁੰਦਾ, ਜੀ, ਆਪਣੇ ਹੀ ਅਧਿਕਾਰੀ ਦਾ ਬਿਆਨ ਝੂਠਾ ਪਾਉਣਾ ਪਿਆ ਸੀ। ਸੋ ਇਸ ਕਰਕੇ ਮੇਰੇ ਮੰਨਣ ਚ ਨਹੀਂ ਸੀ ਆਉਂਦੀ ਕਿ ਐਸਾ ਕੁਝ ਹੋ ਸਕਦਾ, ਚਾਹੇ ਕੋਈ ਅੱਤਵਾਦੀ ਹੋਵੇ, ਵੱਖਵਾਦੀ ਹੋਵੇ। ਤਾਂ ਖੈਰ ਗੱਲ ਇਹ ਆ ਕਿ ਉਹਦੇ ਨਾਲ ਕੀ ਹੋਇਆ ਕਿ ਸੰਗਤਾਂ ਦੀ ਆਮਦ ਤੇ ਅਸਰ ਪਿਆ, ਮਾਹੌਲ ਤੇ ਅਸਰ ਪਿਆ, ਪੁਲਿਸ ਤੇ ਬਹੁਤ ਜ਼ਿਆਦਾ ਦਬਾਅ ਸੀ। ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਾਨ ਸਰਕਾਰ ਨੂੰ ਤੁਹਾਨੂੰ ਪਤਾ ਹੀ ਆ ਕਿ ਹੁਣ ਲਾਅ ਐਂਡ ਆਰਡਰ ਤੇ ਵੀ ਹਿਲਜੁਲ ਦਿਖਾਉਣੀ ਪੈ ਰਹੀ ਆ। SGPC ਦਾ ਅੱਡ ਤੋਂ ਸਰਕਾਰ ਤੇ ਦਬਾਅ ਹੁੰਦਾ ਹੈ ਕਿਉਂਕਿ ਸਿੱਖਾਂ ਦੀ ਸੰਸਥਾ ਹੈ। ਸੋ ਇਸ ਕਰਕੇ ਇਹਨਾਂ ਨੇ ਫਿਰ ਇਸ ਮਾਮਲੇ ਨੂੰ ਅੱਜ ਆਖਰਕਾਰ ਟਰੇਸ ਕਰ ਲਿਆ। ਫੜਿਆ ਗਿਆ ਵਿਅਕਤੀ ਫਰੀਦਾਬਾਦ ਦਾ ਹੈ, ਸ਼ੁਭਮ ਦੁਬੇ ਉਹਦੀ ਪਛਾਣ ਆ। ਉਹਨੂੰ ਹੁਣ ਅੰਮ੍ਰਿਤਸਰ ਲਿਆ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ। ਇਸ ਗੱਲ ਦੀ ਸਾਰੀ ਕਨਫਰਮੇਸ਼ਨ ਜਿਹੜੀ ਆ ਉਹ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਤੀ ਆ। ਜੀ, ਦੇਖੋ, ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਈਮੇਲ ਸਿਰਫ ਦਰਬਾਰ ਸਾਹਿਬ ਨੂੰ ਹੀ ਨਹੀਂ, ਦਿੱਲੀ ਦੇ ਕੁਝ ਸਕੂਲ, ਅਦਾਲਤਾਂ, ਫਿਰ CM ਤੇ ਜਿਹੜੇ ਸੰਸਦ ਮੈਂਬਰ ਆ, ਇਸ ਤੋਂ ਇਲਾਵਾ ਤਮਿਲਨਾਡੂ ਦੀਆਂ ਵੀ ਕਈ ਸੰਸਥਾਵਾਂ ਨੂੰ ਭੇਜੇ ਗਏ ਸੀ। ਇਸੇ ਆਧਾਰ ਤੇ ਹੀ ਸ਼ਾਇਦ ਇੱਕ ਕਿਆਫਾ ਸਾਡੇ ਵਰਗੇ ਲਾ ਰਹੇ ਸਨ ਕਿ ਸ਼ਾਇਦ ਇਹ ਮਾਮਲਾ ਜਿਹੜਾ ਹੈ ਹੋ ਸਕਦਾ ਕਿ ਸਾਊਥ ਨਾਲ ਜੁੜੇ, ਪਰ ਸਾਊਥ ਨਾਲ ਇਉਂ ਜੁੜਿਆ, ਇਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਈ ਇਹ ਈਮੇਲ ਇਸੇ ਤਰ੍ਹਾਂ ਦੇ ਇੱਧਰ ਵੀ ਗਏ ਸਨ। ਤਾਂ ਅਖੀਰ ਪੁਲਿਸ ਨੇ ਦੁਬੇ ਨੂੰ ਚੱਕ ਲਿਆ ਦੱਬੇ ਪੈਰ ਜਾ ਕੇ, ਤੇ ਹੁਣ ਦੁਬੇ ਇਹ ਕਿਉਂ ਕਰ ਰਿਹਾ ਸੀਗਾ, ਇਸ ਗੱਲ ਤੇ ਆ ਕੇ ਗਰਾਰੀ ਜਿਹੜੀ ਆ ਉਹ ਅੜ ਜਾਂਦੀ ਹੈ ਕਿ 24 ਸਾਲ ਦਾ ਇਹ ਗੱਭਰੂ ਹੈ, ਇਹਨੇ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਹੋਈ ਆ, 2 ਤਗੜੀਆਂ ਕੰਪਨੀਆਂ ਦੇ ਵਿੱਚ ਜੌਬ ਕਰ ਚੁੱਕਾ ਹੈ, ਪਰ ਹੁਣ ਬੇਰੁਜ਼ਗਾਰ ਹੈ। ਕੁਝ
ਤਕਨੀਕੀ ਐਵੀਡੈਂਸ ਇਹਦੇ ਤੋਂ ਮਿਲਿਆ ਜਿਹਦੇ ਤੋਂ ਸ਼ੱਕ ਸ਼ੁਭਮ ਤੇ ਗਿਆ। ਤੇ ਗੱਲ ਇਹ ਆ ਕਿ ਈਮੇਲ ਭੇਜਣ ਵਾਸਤੇ ਡਾਰਕ ਵੈਬ ਦਾ ਇਸਤੇਮਾਲ ਕੀਤਾ ਗਿਆ। ਮੈਂ ਪਹਿਲਾਂ ਹੀ ਦੱਸਤਾ ਸੀਗਾ ਕਿ ਇਹ ਸਾਰਾ ਕੁਝ ਡਾਰਕ ਵੈਬ ਦੇ ਹੀ ਜ਼ਰੀਏ ਹੋ ਸਕਦਾ ਹੈ। ਤਾਂ ਖੈਰ ਹੁਣ ਪੁਲਿਸ ਅੱਗੇ ਜਾਂਚ ਪੜਤਾਲ ਕਰਕੇ ਕੋਈ ਖੁਲਾਸਾ ਕਰੇ ਕਿ ਵਜ੍ਹਾ ਕੀ ਰਹੀ ਹੈ, ਵਜਾਏ जुर्म की आ, मतलब कि जो उसने एक घिनौनी हरकत की आ, जुर्म ही कह लो कि उसने अजिहा क्यों किया। कला धार्मिक स्थान ही नहीं, पुलिस के मुताबिक कि उसने अदालतां स्कूलों नूं उड़ाउण दी भी धमकी दी है। तो इसका मतलब यह है कि इसने जुर्म तो किया है, पर क्यों किया, कि वो फ्रस्ट्रेट सीगा, कि वो बहुत ज्यादा अंदरों मानसिक तौर पर परेशान सी, ਜਾਂ कुछ होर वो अपना कोई फेम हासिल करना चाहता सी, कोई डर पैदा करना चाहता सी, वजह की सी, कारक की सी, वो जरूर दसने चाहिए जी। सो जेकर अगली खबर ते चलीए तो SKM दी चंडीगढ़ च ऑल पार्टी मीटिंग सी, कई सारे विषय सी, लैंड पूलिंग दा, पंजाब दे पानी दा, उस तो इलावा अमरीका दे नाल ट्रेड समझौते दा। ਤੇ ਇਹ ਸਾਰੇ ਦੇ ਵਿੱਚ ਜਦੋਂ ਤਾਂ ਇਹ ਸਾਰੀ ਸ਼ੁਰੂ ਹੋਈ ਮੀਟਿੰਗ, ਉਸ ਸਮੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਤਕਰੀਬਨ ਬਾਕੀ ਸਾਰੇ ਆ ਗਏ ਸੀ। ਪਰ ਅੰਤਤः ਖਤਮ ਹੁੰਦਿਆਂ ਹੁੰਦਿਆਂ ਦੋਵੇਂ ਪਾਰਟੀਆਂ ਚੋਂ ਕੌਣ ਪਹੁੰਚਿਆ ਕੌਣ ਨਹੀਂ, ਇਹ ਵੀ ਜ਼ਰੂਰ ਦੱਸਿਓ। ਤੇ ਕਿਹੋ ਜਿਹੇ ਸਟੈਂਡ ਸਪਸ਼ਟ ਕੀਤੇ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਵੱਲੋਂ, ਤੇ ਕਿਹੋ ਜਿਹੇ ਹੁਣ ਮਤੇ ਪਾਏ ਗਏ ਨੇ ਜੀ, ਜ਼ਰੂਰ ਦੱਸਿਓ। देखो गल यह है कि आल पार्टी मीटिंग सीगी, इस मीटिंग दे विच लगभग 10 राजनीतिक पार्टियां दे नेतागण पहुंचे, पर सत्ताधारी आम आदमी पार्टी का कोई भी नेता नहीं पहुंचा। किसान नेतावां ने स्पष्ट किया कि आम आदमी पार्टी के प्रदेश प्रधान अमन अरोड़ा नूं घर जाके सदा दिता गया सीगा, पर उन्हां दा ना आउणा दुखद है। जी ਹੁਣ ਜਿਹੜੀ ਕਾਨਫਰੰਸ ਇਹਨਾਂ ਨੇ ਕੀਤੀ ਹੈ 4 ਨੁਕਾਤੀ ਆ ਜੀ, ਜਿਵੇਂ ਕਿ ਪਹਿਲਾ ਨੰਬਰ ਕਿ ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ। ਰਾਜੇਵਾਲ ਸਾਹਿਬ ਕਹਿ ਰਹੇ ਸਨ ਕਿ ਅਸੀਂ ਇਸ ਪਾਲਿਸੀ ਦੀ ਵਾਪਸੀ ਤੱਕ ਲੜਾਈ ਲੜਾਂਗੇ, ਲੈਂਡ ਪੂਲਿੰਗ ਦੇ ਮਾਮਲੇ 'ਚ ਜੀ। ਉਹਨਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਬੁਲਾਇਆ ਸੀ, ਘਰੇ ਜਾ ਕੇ ਅਮਨ ਅਰੋੜਾ ਜੀ ਨੂੰ ਕਾਰਡ ਦੇ ਕੇ ਆਏ ਸੀ, पर ये लोगों को फेस नहीं करना चाहिए जी। दूजा उन्होंने कहा कि सीएम किसान नहीं, अज भी कमेडियन ने, इन्हां दे पिता मास्टर सी, ये उपर उपर तो कहते हैं कि किसान है, ऐसा कुछ नहीं, ये अज भी कमेडियन है जी। ते कहते कि वार वार काट दी हांडी नहीं चढ़ती जी। पॉलिसी ते बोल रहे ने। ये तीसरा नुकता है कि जिन्हां किसानां दी जमीन एक्वायर होगी उन्हां नूं अगे डिवेलपमेंट दे लई किसानां तो चार्जिस जिहड़े आ वसूले जाण। इस तो इलावा होर कई शर्तां जिहदे विच किसान सरकार नूं जमीन दे के खुद ही लुट दा शिकार हो, कोई चीज़ सरकार साफ नहीं कर रही। उत्थे जिन्हां इलाकिਆਂ दी जमीन एक्वायर कीती जानी आ, उत्थे हुण तो ही रजिस्ट्रियां बंद हो गई। ये कानून जिहड़ा है वो कारपोरेट घराणिਆਂ ਨੂੰ फायदा पहुंचाएगा। चौथा कि सारे दल जिहड़े आ किसानां दे सारे जथेबंदियां वाले वो इकट्ठे हो गए ते कहंदे कि दिल्ली लड़ाई दे विच भी असीं इकल्ले निकले सी, पर बाद दे विच सारे आ गए ते उम्मीद है सारे इकट्ठे हो जाणगे। ठीक है जी जी। ते मंगां की है जो इन्हां ने रखियां ने, एजेंडे जिहड़े पास कीते कि लैंड पूलिंग पॉलिसी जिहड़ी है ਉਹਦਾ नोटिफिकेशन रद्द करो, फ्री ट्रेड एग्रीमेंट ਦੇ ਵਿੱਚ खेती ਤੇ ਇਸ ਨਾਲ ਸੰਬੰਧਿਤ ਧੰਦਿਆਂ ਨੂੰ ਬਾਹਰ ਰੱਖਿਆ ਜਾਵੇ, 25 ਸਾਲ ਪੁਰਾਣੇ ਸਮਝੌਤਿਆਂ ਨੂੰ ਰੱਦ ਕੀਤਾ ਜਾਵੇ, ਨਾਲ 76 ਤੋਂ 80 ਧਾਰਾ ਜਿਹੜੀ ਰੱਦ ਕੀਤੀ ਜਾਵੇ, ਯਾਨੀ ਪਾਣੀਆਂ ਦਾ ਮਾਮਲਾ। ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਲਿਆਵੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਸੁਝਾਅ ਲੈ ਗਏ ਆ, ਲੇਕਿਨ ਸਿਆਸੀ ਲੋਕਾਂ ਨੂੰ ਸਟੇਜ ਤੇ ਨਹੀਂ ਹੋਣ ਦਿੱਤਾ ਜਾਏਗਾ। ਦੇਖੋ फ्री ट्रेड एग्रीमेंट वाला नुकता इन्हां दा बहुत अच्छा है कि किसान देश के हितां दा राखा हो सकता है, रुकावट नहीं। मतलब कि फ्री ट्रेड एग्रीमेंट कर लो, पर उहदे च छोटी खेती नूं
ਮੱਦੇਨਜ਼ਰ ਰੱਖ ਕੇ ਖੇਤੀ ਤੇ ਡੇਅਰੀ ਪ੍ਰੋਡਕਟ ਵਗੈਰਾ ਜਿਹੜੇ ਆ ਕਿ ਇਹਨਾਂ ਨੂੰ ਬਾਹਰ ਰੱਖੋ। ਇਹ ਬਹੁਤ ਅੱਛੀ ਗੱਲ ਹੈ। ਲੈਂਡ ਜੀ ਪੂਲਿੰਗ ਤੇ ਦੇਖੋ ਇਹ ਸਰਕਾਰ ਦੀ ਨਲਾਇਕੀ ਹੈ। ਤੁਸੀਂ ਆਓ, ਤੁਹਾਡਾ ਸਤਿੰਦਰ ਜੈਨ ਟ੍ਰੇਨਿੰਗ ਜੋ ਦਿੰਦਾ ਪਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿ ਜਾ ਕੇ ਕਹਿਣਾ ਕੀ ਆ, ਤੇ ਫਿਰ ਜੀ ਹੁਣ ਮੌਕਾ ਜਾ ਕੇ ਸਮਝਾ ਦਿਓ ਕਿਸਾਨਾਂ ਨੂੰ, ਆਪੇ ਕਿਸਾਨਾਂ ਨੂੰ ਦੂਜਿਆਂ ਨੂੰ ਸਮਝਾ ਦੇਣਗੇ। ਠੀਕ ਹੈ ਜੀ। ਪਾਣੀ ਦੇ ਜੀ ਮੁੱਦੇ ਜੀ ਤੇ ਇਹ ਮਦਾਨੀ ਆ, ਇਹਦੇ ਚ ਕੁਛ ਨਹੀਂ ਹੋਣਾ। ਨਵੀਂ ਖੇਤੀ ਨੀਤੀ ਇਹ ਵੀ ਜਾਇਜ਼ ਮੰਗਿਆ। ਤੋ ਗੱਲ ਬਸ ਇੱਕ ਦੋ ਮੁੱਦਿਆਂ ਦੀ ਆ, ਮੇਨ ਲੈਂਡ ਪੂਲਿੰਗ ਨੀਤੀ ਦੀ ਆ, ਤੇ ਬਾਕੀ ਹੁਣ ਦੇਖੋ ਇਹ ਗੇਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਾਲੇ 'ਚ ਆ। ਉਹਨਾਂ ਨੂੰ ਆਉਣਾ ਚਾਹੀਦਾ ਸੀ, ਇਹਨਾਂ ਆਗੂਆਂ ਨੂੰ ਸਮਝਾ ਦਿੰਦੇ, ਇਹਨਾਂ ਨੇ ਆਪੇ ਪੰਜਾਬ ਨੂੰ ਸਮਝਾ ਦੇਣਾ ਸੀ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਵਿਧਾਇਕ ਗੋਲਡੀ ਮੁਸਾਫਰ ਨੇ ਕੀਤਾ ਚੈਲੰਜ ਜੀ, ਕਿਸ ਨੂੰ ਚੈਲੰਜ ਕਰ ਰਹੇ ਨੇ? ਦੇਖੋ ਤੁਹਾਨੂੰ ਯਾਦ ਹੋਣਾ ਅਮਨਦੀਪ ਗੋਲਡੀ ਮੁਸਾਫਰ ਦਾ ਮਾਮਲਾ ਆਪਾਂ ਕੁਝ ਦਿਨ ਪਹਿਲਾਂ ਚੁੱਕਿਆ ਸੀ ਕਿ ਇਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ ਆਰਜੂ ਜੀ ਜੀ ਬਿਸ਼ਨੋਈ ਦੇ ਨਾਲ। ਆਰਜੂ ਬਿਸ਼ਨੋਈ ਮਤਲਬ ਕਿ ਉਹ ਬੰਦਾ ਜਿਹਦੇ ਉੱਤੇ ਇਹ ਕੇਸ ਆ ਕਿ ਸੰਜੇ ਨੂੰ ਮਰਵਾਉਣ ਵਾਲਾ ਇਹੋ ਅਬੋਹਰ ਦਾ ਕਤਲकांड ਹੈ ਜਿਹੜਾ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਇਹ ਤਸਵੀਰ ਵਾਇਰਲ ਹੋਈ, ਅਮਨਦੀਪ ਗੋਲਡੀ ਨਾਲ ਆਪਣੀ ਟੀਮ ਨੇ ਸੰਪਰਕ ਵੀ ਕੀਤਾ ਸੀ, ਮੈਂ ਖੁਦ ਗੱਲ ਕੀਤੀ, ਤੇ ਉਹਨੇ ਮੰਨਿਆ। ਉਹਨੇ ਕਿਹਾ ਕਿ ਤਸਵੀਰ ਹੋ ਸਕਦਾ ਹੈ ਮੇਰੇ ਨਾਲ ਹੋਵੇ, ਪਰ ਗਾਂ ਜਾ ਕੇ ਕੋਈ ਕੀ ਕਰਦਾ ਹੈ ਕੋਈ ਕੀ ਨਹੀਂ ਕਰਦਾ ਉਹਦੇ ਵਾਸਤੇ ਆਪਾਂ ਜ਼ਿੰਮੇਵਾਰ ਥੋੜੀ ਹੈ। ਚਲੋ ਇਹ ਵਾਜਬ ਗੱਲ ਆ। ਪਰ ਉਸ ਤੋਂ ਬਾਅਦ ਇਹ ਮਾਮਲਾ, ਕਿਉਂਕਿ ਇਹ ਜਿਹੜੀ ਤਸਵੀਰ ਵਾਇਰਲ ਕੀਤੀ ਸੀ ਇਹ ਮੁੱਖ ਤੌਰ ਤੇ ਜਿਹੜਾ ਇਹਨਾਂ ਦਾ ਹੀ ਸਾਬਕਾ ਸਾਥੀ ਹੈ ਦੀਪਾ ਕੰਬੋਜ, ਦੀਪਾ ਕੰਬੋਜ ਇਸ ਤਸਵੀਰ ਨੂੰ ਵਾਇਰਲ ਕਰਦਾ ਹੈ। ਹੁਣ ਇਹਨਾਂ ਨੇ ਉਹਦਾ ਕੋਈ ਜ਼ਿਆਦਾ ਜਵਾਬ ਨਹੀਂ ਦਿੱਤਾ ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਚਲੋ ਕਿਸੇ ਸਮੇਂ ਦਾ ਪਿਆਰ ਵੀ ਰਿਹਾ, ਸਾਥ ਵੀ ਰਿਹਾ। ਅੱਜ ਹੁਣ ਇਹਨਾਂ ਦੀ ਟੱਸ ਲਿਆ ਤਾਂ ਤੁਹਾਨੂੰ ਪਤਾ ਹੀ ਆ, ਕਈ ਵਾਰ ਸਿਆਸਤ ਇਹ ਗੱਲਾਂ ਸੋਚਦੀ ਵਿਚਾਰਦੀ ਆ ਕਿ ਕਾਹਨੂੰ ਆਪਾਂ ਇਸ ਗੱਲ ਨੂੰ ਵਧਾਉਣਾ ਹੈ। ਪਰ ਹੁਣ ਮਸਲਾ ਜਿਹੜਾ ਹੈ ਉਹ ਇਹ ਆ ਕਿ ਇਸ ਤੋਂ ਬਾਅਦ ਮਾਮਲਾ ਚੁੱਕ ਲਿਆ ਸੁਨੀਲ ਜਾਖੜ ਨੇ। ਜਦੋਂ ਸੁਨੀਲ ਜਾਖੜ ਮਾਮਲਾ ਚੁੱਕਦੇ, ਤੁਹਾਨੂੰ ਪਤਾ ਹੈ ਉਹ ਹੈਗੇ ਆ ਭਾਜਪਾ ਇਕਾਈ ਦੇ ਪ੍ਰੈਜ਼ੀਡੈਂਟ, ਤਾਂ ਭਾਜਪਾ ਇਕਾਈ ਦੇ ਪ੍ਰੈਜ਼ੀਡੈਂਟ ਹੋਣਗੇ ਤਾਂ ਉਹਨਾਂ ਦੀ ਗੱਲ ਦੂਰ ਤੱਕ ਜਾਏਗੀ। ਤਾਂ ਫਿਰ ਇਹਨਾਂ ਨੂੰ ਜਵਾਬ ਦੇਣਾ ਪਿਆ। ਇਹਨਾਂ ਨੇ ਕਿਹਾ ਕਿ ਦੇਖੋ ਮੈਂ ਚੈਲੰਜ ਕਰਦਾ, ਮੇਰਾ ਕੋਈ ਵੀ ਲਿੰਕ ਸਥਾਪਿਤ ਕਰ ਦਿਓ, ਠੀਕ ਹੈ ਜੀ, ਤੇ ਮੈਂ ਆਪਣਾ ਅਹੁਦਾ ਛੱਡ ਦੇਵਾਂਗਾ। ਠੀਕ ਹੈ ਜੀ। ਨਾਲ ਕਿਹਾ ਕਿ ਜਿਹੜੇ ਕੱਪੜਾ ਵਪਾਰੀ ਹੈ ਸੰਜੇ ਵਰਮਾ ਜਿਨ੍ਹਾਂ ਦੀ ਹੱਤਿਆ ਹੋਈ, ਕਿ ਉਹ ਬਹੁਤ ਨੇੜੇ ਤੋਂ ਉਹਨਾਂ ਨੂੰ ਜਾਣਦੇ ਸਨ, ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਪੁਰਾਣਾ ਸਾਥ ਹੈ। ਠੀਕ ਹੈ ਜੀ। ਤੇ ਇਹ ਜਿਹੜੀ ਗੱਲ ਆ ਉਹ ਗਲਤ ਆ। ਇਹੋ ਜਿਹੇ ਸੰਵੇਦਨਸ਼ੀਲ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਤੇ ਨਾਲ ਉਹਨਾਂ ਨੇ ਵਿਰੋਧੀ ਧਿਰ ਤੇ ਤੰਜ਼ ਵੀ ਕੱਸਿਆ ਕਿ 5 ਸਾਲ ਸਾਨੂੰ ਤੇ ਹਾਲੇ ਹੋਏ ਵੀ ਨਹੀਂ, ਤੇ ਇਹਨਾਂ ਨੇ 5 ਦਹਾਕਿਆਂ ਦੇ ਵਿੱਚ ਜੋ ਸ਼ਾਸਨ ਕੀਤਾ ਉਹਦੇ ਵਿੱਚ ਹੀ ਗੈਂਗਸਟਰ ਪੈਦਾ ਹੋਇਆ। ਦੇਖੋ ਗੱਲ ਇਹ ਆ ਕਿ ਗੋਲਡੀ ਮੁਸਾਫਰ ਬਿਲਕੁਲ ਮੇਰੇ ਏਰੀਏ ਦਾ, ਇਹ ਜਿਹੜੇ ਗੈਂਗਸਟਰ ਨੇ ਬਿਸ਼ਨੋਈ ਹੋਰੀ ਇਹ ਵੀ ਮੇਰੇ ਪਿੰਡਾਂ ਦੇ ਆ। ਮੈਂ ਐਵੇਂ ਕਹਾਂ, ਮੈਂ ਹੋਰ ਕਿਸੇ ਤੇ ਬਹੁਤ ਸੁਣੇ ਆ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿਉਂਕਿ ਮੇਰੀ ਆਦਤ ਹੈ ਗੁਰਪ੍ਰੀਤ ਜੀ, ਜੇ ਮੈਂ ਗੱਲ ਸੁਣੀ ਹੁੰਦੀ ਤੇ ਮੈਂ ਠੋਕ ਕੇ ਕਹਿ ਦਿੰਦਾ। ਇਹ ਗੱਲ ਗੋਲਡੀ ਹੋਰਾਂ ਨੂੰ ਵੀ ਪਤਾ ਹੈ, ਨਿੱਜੀ ਤੌਰ ਤੇ ਮੈਨੂੰ ਜਾਣਦੇ ਨੇ ਬਹੁਤ ਚੰਗੀ ਤਰ੍ਹਾਂ, ਤੇ ਮੈਂ ਨਿੱਜੀ ਜ਼ਿੰਦਗੀ 'ਚ ਵੀ ਏਦਾਂ ਦਾ ਬੰਦਾ ਹੀ ਆ। ਫਟਾਕ ਮੂੰਹ ਤੇ ਆ, ਨਹੀਂ ਤੇ ਚੁੱਪ ਕਰਕੇ ਬਹਿ ਜਾਓ। ਗੱਲ ਇਹ ਆ ਕਿ ਹੋਰ ਕਿਸੇ ਤੇ ਮੈਂ ਬਥੇਰੇ ਸੁਣਦਾ ਐਮਐਲਏ ਦੇ, ਪਰ ਇਹੋ ਜੀ ਕਦੇ ਕੋਈ ਗੱਲ ਨਹੀਂ ਸੁਣੀ। ਉਹ ਫੋਟੋ ਕਿੰਨੀ ਪੁਰਾਣੀ ਹੈ ਮੈਂ ਨਹੀਂ ਕਹਿ ਸਕਦਾ। ਆਰਜੂ ਉਦੋਂ ਕਿਹੜੇ ਕੇਸ ਦੇ ਵਿੱਚੋਂ ਬਾਹਰ ਆਇਆ ਸੀ, ਕਿ ਉਹ ਇਹਨਾਂ ਦਾ ਕੋਈ ਮਾੜਾ ਮੋਟਾ ਵਰਕਰ ਸੀ, ਨਹੀਂ ਸੀ, ਦਫ਼ਤਰ 'ਚ ਜਾਂਦਾ ਸੀ, ਆਉਂਦਾ ਸੀ, ਮਤਲਬ ਕਿ ਇਸ ਚੀਜ਼ ਦਾ ਤਾਂ ਨਹੀਂ ਮੈਂ ਨਹੀਂ ਕਹਿ ਸਕਦਾ। ਪਰ ਇਹ ਕੋਈ ਖੁੱਲੇ ਰੂਪ ਦੇ ਵਿੱਚ ਮੈਂ ਨਹੀਂ ਸੁਣਿਆ ਇਹਨਾਂ ਦੇ ਕਿਸੇ ਵਿਧਾਇਕ ਦਾ ਕਿ ਕੋਈ ਫਲਾਣਾ ਗੈਂਗਸਟਰ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ, ਜਿਵੇਂ ਆਪਾਂ ਨੂੰ ਪਤਾ ਹੁੰਦਾ ਕਿ ਫਲਾਣਾ ਬੰਦਾ ਫਲਾਣੇ ਦੀ ਸ਼ਹਿਰ ਨਾਲ ਕੰਮ ਕਰ ਰਿਹਾ, ਇਹ ਮੈਂ ਘੱਟੋ ਘੱਟ ਮੇਰੇ ਕੰਨਾਂ ਨੇ ਨਹੀਂ ਸੁਣਿਆ। ਮੇਰਾ ਇਹ ਸਿਧਾਂਤ ਆ ਕਿ ਜੇ ਠੀਕ ਹੈ ਨੀਤੀਗਤ ਜਾਂ ਕੋਈ ਤਥਾਤਮਕ ਆਲੋਚਨਾ ਤੇ ਜ਼ਰੂਰ ਕਰਾਂਗੇ, ਪਰ ਹੋਰ ਬਥੇਰੇ ਚਰਚੇ ਉਹ ਆਪਾਂ ਵੀ ਕਰਦੇ ਰਹੇ ਤੇ ਸੁਣਦੇ ਵੀ ਆ। ਗੱਲ ਇਹ ਆ ਕਿ ਜੇ ਫਿਰ ਵੀ ਇਹ ਸਫਾਈ ਦੇ ਰਹੇ ਆ ਤੇ ਮਾਨ ਸਰਕਾਰ ਨੇ ਇਹਦੇ ਤੇ ਮੋਹਰ ਲਾਉਣੀ ਆ, ਤਾਂ ਦੀਪੇ ਹੋਰੀ ਇੱਕ ਦੋ ਗੱਲਾਂ ਹੋਰ ਕਹਿੰਦੇ ਆ ਕਿ ਇਹਨਾਂ ਵਿਧਾਇਕਾਂ ਨੇ, ਕਿਉਂਕਿ ਬੱਲੂਆਣਾ ਨਿਰੋਲ ਦਿਹਾਤੀ ਏਰੀਆ ਜੀ ਜੀ ਜਿਹੜਾ ਆਪਣਾ ਪਿੰਡ ਹੈ ਜੀ, ਜਿੱਥੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਤੋਂ ਕਿਲੋਮੀਟਰ ਗਾਂ ਬੱਲੂਆਣਾ ਹਲਕਾ ਸ਼ੁਰੂ ਹੋ ਜਾਂਦਾ, ਯਾਨੀ ਮੇਰੇ ਪਿੰਡਾਂ ਦਾ ਹਲਕਾ ਹੀ ਆ, ਪਰ ਉਹ ਫਾਜ਼ਿਲਕਾ। ਗੱਲ ਇਹ ਆ ਕਿ
ਦੇਖੋ ਇੱਥੇ ਬਥੇਰਾ ਕੁਛ ਆ, ਤੇ ਜੀ ਸ਼ਹਿਰ ਜਿਹੜਾ ਲੱਗਦਾ ਹੋਰ ਹੈ, ਉੱਥੇ ਵੀ ਬਥੇਰਾ ਕੁਛ ਆ। ਹੁਣ ਗੱਲ ਕੀ ਆ ਕਿ ਇਹ ਜਿਹੜੇ ਵਿਧਾਇਕ ਆ ਦਿਹਾਤੀ ਹਲਕੇ ਵਾਲੇ, ਇਹਨਾਂ ਦਾ ਕੰਮ ਕਰ ਤੇ ਜ਼ਿਆਦਾ ਫਿਰ ਸ਼ਹਿਰ 'ਚ ਆ ਨਾ, ਤੇ ਸ਼ਹਿਰ 'ਚ ਹੀ ਤੁਹਾਨੂੰ ਪਤਾ ਦੂਜਾ ਕੰਮ ਕਾਰ ਹੁੰਦਾ, ਸਾਰੇ ਸਾਧਨ ਹੁੰਦੇ ਆ। ਜੋ ਜੀ ਦੀਪਾ ਉਹ ਗੱਲਾਂ ਕਰ ਰਿਹਾ ਕਿ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਥੱਪੜ ਮਾਰਿਆ, ਜਾਂ ਕੁੱਟਲ ਚੁੱਕਣ ਲਈ ਕਿਸ ਤਰ੍ਹਾਂ ਗੈਂਗਸਟਰਾਂ ਦੀ ਦਾਣਾ ਮੰਡੀ 'ਚ ਵਰਤੋਂ ਕੀਤੀ ਗਈ, ਜਾਂ ਹੋਰ ਚੀਜ਼ਾਂ ਨੇ, ਜੀ ਜਾਂ ਉਹ ਦਾਵਾ ਕਰ ਰਿਹਾ ਹੈ ਕਿ ਗੋਲਡੀ ਦਾ ਜਿਹੜਾ ਮੋਬਾਈਲ ਹੈ ਉਹ ਚੈੱਕ ਕੀਤਾ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਕੋਈ ਜਾਂਚ ਬਿਠਾ ਕੇ ਸਾਰੇ ਪਾਸੇ ਹੀ, ਕਿਉਂਕਿ ਹੁਣ ਲਾਅ ਐਂਡ ਆਰਡਰ ਦਾ ਮੁੱਦਾ ਹੈ ਨਾ, ਮੈਂ ਕਹਿੰਦਾ ਸਾਰੇ ਪੋਲੀਟੀਸ਼ੀਅਨ ਦੀ ਜਾਂਚ ਕਰਵਾ ਲਓ, ਕਿਉਂਕਿ ਪੋਲੀਟੀਸ਼ੀਅਨ ਹੈ, ਜੀ ਜੀ ਉਹ ਸੱਤਾ 'ਚ ਨਾ ਹੁੰਦਿਆਂ ਹੋਇਆਂ ਵੀ ਮਤਲਬ ਕਿ ਬਥੇਰਾ ਕੁਝ ਕਰ ਲੈਂਦਾ ਹੈ। ਤਾਂ ਜੀ ਮਤਲਬ ਕਿ ਜਿਹੜਾ ਸ਼ੱਕੀ ਆ ਕੱਲਾ ਗੋਲਡੀ ਕਿਉਂ, ਮੈਂ ਗੱਲ ਕਹਿਣਾ ਕਿ ਫਿਰ ਹੋਰ ਵੀ ਕੁਝ ਬੰਦੇ ਹੈਗੇ ਆ, ਚਾਹੇ ਉਹ ਮਾਝੇ ਦੇ ਹੋਣ, ਚਾਹੇ ਉਹ ਦੁਆਬੇ ਦੇ ਹੋਣ, ਤੇ ਚਾਹੇ ਮਾਲਵੇ ਦੇ ਹੋਣ, ਫਿਰ ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਕਰਵਾ ਲੈਣੀ ਚਾਹੀਦੀ ਕਿ ਕੀ ਕੋਈ ਕ੍ਰਿਮੀਨਲ, ਹਾਰਡਕੋਰ ਕ੍ਰਿਮੀਨਲ, ਵਾਂਟਡ, ਭਗੌੜਾ ਬਈ ਉਹਨਾਂ ਦੇ ਸੰਪਰਕ 'ਚ ਤੇ ਨਹੀਂ, ਤੇ ਜਾਂਚ ਕੀ ਅਰਜ਼ ਹੈ, ਜਿਹੜਾ ਗੁਨਾਹਗਾਰ ਹੋਇਆ ਠੀਕ ਹੈ ਨਾ ਜੀ, ਉਹ ਫਸ ਜਾਏਗਾ, ਜੀ ਜਿਹੜਾ ਬੇਗੁਨਾਹ ਹੋਇਆ ਬਸ ਠੀਕ ਹੈ। ਤੇ ਸਾਰਿਆਂ ਦੀ ਜਾਂਚ ਕਰਵਾ ਲੈਣ ਅੰਦਰੂਨੀ ਤੌਰ ਤੇ। ਅੱਜ ਕੱਲ ਤੇ ਇੰਡੀਆ 'ਚ ਪੈਗਾਸਸ ਦਾ ਵੀ ਐਡਵਾਂਸ ਵਰਜ਼ਨ ਆ ਗਿਆ ਨਾ ਹੁਣ, ਜੇ ਤੁਸੀਂ ਜੀ ਜੀ ਦੇਖੋਗੇ ਐਡਵਾਂਸ ਵਰਸ਼ਨ ਆਇਆ ਪਿਆ, ਕੀ ਉਹਨੂੰ ਬੋਲਦੇ ਆਪਾਂ, ਵਰਜ਼ਨ ਹੀ ਬੋਲਦੇ ਆ ਜੀ, ਜੀ ਜਿਹੜਾ ਜੀ ਹੁੰਦਾ ਵਰਜਨ ਹਾਂ, ਉਹ ਤੇ ਬਸ ਕੁਝ ਵੀ ਨਹੀਂ, ਬਸ ਤੁਹਾਡਾ ਫੋਨ ਬਾਅਦ ਆਇਆ ਤੇ ਗਿਆ, ਮਤਲਬ ਕਿ ਜੀ ਹੁਣ ਤੇ ਬਹੁਤ ਹਾਈ ਐਂਡ ਤੇ ਗੱਲਾਂ ਚਲੀਆਂ ਗਈਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਮਾਨ ਸਾਹਿਬ ਦੀਆਂ ਤੇ ਵੈਸੇ ਉੱਚੀਆਂ ਗੱਲਾਂ ਨੇ, ਤੇ ਚਾਹੀਦਾ ਜਿੱਥੇ ਵੀ ਕਿਤੇ ਲੱਗਦਾ ਇੰਟਰਨਲੀ ਉਹਦੀ ਜਾਂਚ ਪੜਤਾਲ ਕਰਵਾ ਲੈਣੀ ਚਾਹੀਦੀ। ਜੀ ਸੋ ਜੇਕਰ ਇਸ ਤੋਂ ਅਗਲੀ ਖਬਰ ਦਾ ਆਪਾਂ ਰੁਖ ਕਰਦੇ ਹਾਂ ਤਾਂ ਈਡੀ ਨੇ ਮੁੜ ਕੇ ਪੰਜਾਬ ਸਮੇਤ 3 ਰਾਜਾਂ ਦੇ ਵਿੱਚ ਰੇਡਾਂ ਕੀਤੀਆਂ ਨੇ ਜੀ। ਦੇਖੋ ਇੱਕ ਚੀਜ਼ ਮੰਨ ਕੇ ਚੱਲਿਓ, ਮੈਂ ਬੜੇ ਲੰਮੇ ਸਮੇਂ ਤੋਂ ਕਹਿ ਰਿਹਾ ਕਿ ਜਿਵੇਂ ਜੀ ਜਿਵੇਂ ਪੰਜਾਬ ਦਾ ਇਲੈਕਸ਼ਨ ਨੇੜੇ ਆਏਗਾ, ਬਿਹਾਰ ਦਾ, ਜੀ ਜੀ ਬੰਗਾਲ ਦਾ ਇਲੈਕਸ਼ਨ ਗੁਜ਼ਰਦਾ ਜਾਏਗਾ, ਤੁਹਾਡੇ ਪੰਜਾਬ ਦੇ ਵਿੱਚ, ਮੇਰੇ ਪੰਜਾਬ ਦੇ ਵਿੱਚ, ਆਪਣੇ ਸਾਰਿਆਂ ਦੇ ਪੰਜਾਬ ਦੇ ਵਿੱਚ ਇਹ ਹਲਚਲ ਜਿਹੜੀ ਆ ਉਹ ਵਧੇਗੀ। ਅੱਜ ਵੀ ਜੀ 3 ਸਟੇਟਾਂ ਦੇ ਵਿੱਚ ਜਿਹੜੀ ਰੇਡ ਹੋਈ ਆ, ਜੀ ਇਹਦੇ ਵਿੱਚ ਜੋ ਮੁੱਢਲੇ ਤੌਰ ਤੇ ਨਜ਼ਰ ਆ ਰਿਹਾ ਉਹ ਇਹ ਆ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜੋ ਨਜਾਇਜ਼ ਡਰੱਗਸ ਵੇਚੀ ਜਾਂਦੀ ਆ ਉਹਦੇ ਨਾਲ ਹੀ ਜੁੜਿਆ ਵਾ, ਠੀਕ ਹੈ ਜੀ। ਤਾਂ ਜਲੰਧਰ ਜ਼ੋਨਲ ਦੀ ਟੀਮ ਨੇ ਅੱਜ ਚੰਡੀਗੜ੍ਹ, ਲੁਧਿਆਣਾ, ਬਰਨਾਲਾ ਤੇ ਮੁੰਬਈ ਦੇ ਵਿੱਚ ਕੁੱਲ 4 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਆ। ਤੇ ਤੁਹਾਨੂੰ ਪਤਾ ਹੀ ਆ, ਇਹ ਮਾਮਲਾ 7 ਕੁ ਮਹੀਨੇ ਪਹਿਲਾਂ ਸੁਰਖੀਆਂ 'ਚ ਆਇਆ ਸੀ, ਜਦੋਂ ਡਾਕਟਰ ਬੰਸਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਉਹ ਕੱਲਾ 22 ਨਿੱਜੀ ਨਸ਼ਾ ਛਡਾਊ ਕੇਂਦਰ ਚਲਾ ਰਿਹਾ ਸੀ। ਤਾਂ ਜਿਹੜੀ ਜੀ ਐਡਨੋਕੈਨ, ਬਿਊਪਰੀਨੋਰਫਿਨ ਤੇ ਨੌਲੋਕਸਨ ਹੁੰਦੀ ਹੈ, ਉਹਦੇ 'ਚ ਸਾਲਟ ਹੁੰਦਾ ਹੈ, ਕਿ ਜੀ ਉਹਦੀ ਬਲੈਕ ਕਰ ਰਿਹਾ ਸੀ ਕਥਿਤ ਤੌਰ ਤੇ। ਜੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਗੱਲ ਇਹੋ ਆ ਕਿ ਤੁਸੀਂ ਇਹ ਦੇਖੋ ਕਿ ਐਨਸੀਬੀ, ਈਡੀ, ਹੌਲੀ ਹੌਲੀ ਸੀਬੀਆਈ ਕਰਨਲ ਦੇ ਮਾਮਲੇ 'ਚ, ਅਤੇ ਇਸ ਤੋਂ ਇਲਾਵਾ ਹੋਰ ਇਨਕਾਊਂਟਰ ਅਗਾਂਹ ਖੁੱਲ ਸਕਦੇ। ਤੇ ਉਹਦੇ ਨਾਲ ਕੀ ਹੁੰਦਾ ਕਿ ਏਜੰਸੀਆਂ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਭਾਵੇਂ ਸਜ਼ਾ ਨਾ ਦਿਵਾਉਣ, ਪਰ ਉਹਨਾਂ ਦੀ ਫਾਈਲ ਗਾਂਹ ਪਹੁੰਚਾ ਦਿੰਦੀ, ਜੀ ਤੇ ਜੇ ਉਹ ਬਿਊਰੋਕ੍ਰੇਸੀ ਦੇ ਵਿੱਚ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਆ। ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਉਹ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਹੁਣ ਚੱਲ ਪਿਆ ਕਿ ਏਜੰਸੀ ਇੱਕ ਆਉਂਦੀ ਆ ਤੇ ਇੱਕ ਜਾਂਦੀ ਹੈ, ਜਿਵੇਂ ਉਹ ਕਹਿੰਦੇ ਨਾ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਤਾਂ ਬਾਈ ਇਹੀ ਹਿਸਾਬ ਹੋਇਆ ਪਿਆ ਕਿ ਪੰਜਾਬ ਦੇ ਵਿੱਚ ਇੱਕ ਏਜੰਸੀ ਇੱਕ ਥਾਂ ਤੋਂ ਰੇਡ ਮਾਰ ਕੇ ਜਾਂਦੀ ਆ ਤੇ ਦੂਜੀ ਆ ਜਾਂਦੀ ਹੈ ਜੀ ਸੋ ਸੋਚੀ ਜਾਂਦੇ ਸੀ ਆਪਾਂ ਕਿ ਪੰਜਾਬ ਸਿਰ ਕਰਜ਼ਾ ਕਿਉਂ ਵਧੀ ਜਾ ਰਿਹਾ, ਕਿਉਂ ਵਧੀ ਜਾ ਰਿਹਾ, ਬਹੁਤ ਸਾਰੇ ਲੋਕ ਸੋਚਾਂ 'ਚ ਪਏ ਹੋਏ ਸੀ। ਪਰ ਅੱਜ ਤਾਂ ਪਤਾ ਲੱਗ ਰਿਹਾ ਵੀ ਕਰਜ਼ਾ ਜਾ ਕਿੱਥੇ ਰਿਹਾ, ਪੈਸੇ ਜਾ ਕਿੱਥੇ ਰਹੇ ਨੇ। ਕਹਿੰਦੇ ਵੀ ਮਹਿੰਗੇ ਮਹਿੰਗੇ ਫੋਨਾਂ ਦਾ ਚਸਕਾ ਪਿਆ ਹੋਇਆ ਸੀ ਤੇ ਉਹ ਵੀ ਹਰੇਕ ਸਾਲ ਬਦਲਣਾ। ਪਾਇਓ ਜਰਾ ਚਾਨਣਾ, ਕੇਜਰੀਵਾਲ ਹੁਣੀ ਚੰਗੇ ਲੱਲੇ ਲਾ ਰਹੇ ਨੇ ਜੀ। ਹਾਂਜੀ, ਕਦੇ ਸੋਚਾਂ ਵਿੱਚ, ਕਦੇ ਫਿਕਰਾਂ ਵਿੱਚ, ਕਦੇ ਅੰਬ ਥੱਲੇ ਤੇ ਕਦੇ ਫਿਕਰਾਂ ਵਿੱਚ, ਬਹਿ ਕੇ ਕਲਮ ਕੱਲੇ ਦੀ, ਬਹਿ ਕੇ ਕਲਮ ਕੱਲੇ ਦਿਲ ਦੀ, ਦਿਲ ਨੂੰ ਕਹਿ ਲਈਏ ਤੇ ਤੇਰੇ ਨੈਣਾ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ। ਗੱਲ ਇਹ ਆ ਕਿ ਅਸੀਂ ਹੁਣ ਬਈ ਅਰਵਿੰਦ ਕੇਜਰੀਵਾਲ ਦਾ ਉਹ ਰੂਪ ਕਿੱਥੋਂ ਮੁੱਲ ਲੈ ਲਈਏ ਜਿਹਦੇ ਚੋਂ ਸਧਾਰਨ ਬੁਸਟਰ
है वो कोल्हापुरी जी चप्पल, शताब्दी का सफर, ठीक है जी, वो खद्दर दी टोपी, वो धरने, वो बड़े बड़े दावे करने, 20,000 करोड़ यहाँ से लाऊंगा, यहाँ से लाऊंगा। कितना प्यारा माहौल सी, इदां लगदा सी कि जिवें कोई भुलिया भटकिया सतयुग दा राही इधर ਨੂੰ आ गया, किसी होर ग्रह तो कोई होर ही जीव आ गया साडे विच, साडा तारनहार बन गया है। साडी ये डुबदी बेड़ी ਜਿਹੜੀ ਆ ਉਹ ਇਸ ਮੁਹਾਫਜ਼ ਨੂੰ ਦੇਖਦੀ ਸੀ, ਹੁਣ ਨਹੀਂ ਲਈਦੇ। ਗੱਲ ਇਹ ਆ ਕਿ ਦਰਅਸਲ ਇਹ ਜਿਹੜਾ ਮਾਮਲਾ ਹੈ ਉਹ ਆਪਣੇ ਪੰਜਾਬ ਨਾਲ ਨਹੀਂ ਜੁੜਿਆ। ਮੈਂ ਗੁਸਤਾਖੀ ਸਹਿਤ ਇੱਕ ਕਰੈਕਸ਼ਨ ਕਰ ਦੇਵਾਂ, ਇਹ ਜੁੜਿਆ ਦਿੱਲੀ ਦੇ ਨਾਲ। ਹੁਣ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਆ ਗਈ ਆ, ਉਹ ਜਿਵੇਂ ਬਦਲਾ ਜੱਟੀ ਦਾ ਚ ਉਹ ਕਹਿੰਦਾ ਨਾ, ਲੱਗਦਾ ਗੱਲਾਬੋ ਆ ਗਈ ਆ ਯੋਗਰਾਜ ਕਹਿੰਦਾ, ਤਾਂ ਹੁਣ ਤੁਹਾਨੂੰ ਪਤਾ ਭਾਜਪਾ ਉੱਥੇ ਆ ਗਈ ਆ। ਗੱਲ ਇਹ ਆ ਸਰ ਕਿ ਭਾਈ ਅਸਲ ਦੇ ਵਿੱਚ ਜਦ ਇਹਨਾਂ ਨੇ ਸੱਤਾ ਛੱਡੀ ਸੀ, ਮੈਂ ਉਸ ਵੇਲੇ ਆਪਣੇ ਮੰਚ ਤੇ ਵੀ ਕਿਹਾ ਸੀ, ਜਾਂ ਮੈਂ ਜਿੱਥੇ ਵੀ ਕਿਤੇ ਹੋਰ ਬੋਲਾਂ ਤਦ ਵੀ ਉਦੋਂ ਮੈਂ ਉੱਥੇ ਕਹਿੰਦਾ ਸਾਂ ਕਿ ਅਸਲ ਦੇ ਵਿੱਚ ਹੋਏਗਾ ਕਿ 2-3 ਤਰਫਾ ਕੇਜਰੀਵਾਲ ਨੂੰ ਭਾਜਪਾ ਘੇਰਾ ਪਾਏਗੀ। ਇੱਕ ਸੰਗਠਨਾਤਮਕ ਤੌਰ ਤੇ ਕਮਜ਼ੋਰ ਕਰੇਗੀ, ਯਾਨੀ ਪਾਰਟੀ ਤੋੜੇਗੀ, ਭੰਨੇਗੀ, ਜਾਂ ਦਿੱਲੀ ਦੇ ਵਿੱਚੋਂ ਇਹਨਾਂ ਨੂੰ ਕਮਜ਼ੋਰ ਕਰੇਗੀ। ਅੱਜ ਤੁਸੀਂ ਦੇਖ ਲਓ ਦਿੱਲੀ 'ਚ ਅੱਖ 'ਚ ਪਾਈ ਨਹੀਂ ਰੜਕਦੇ। ਜੀ ਜੀ। ਤੇ ਸਭ ਉਧਰੋਂ ਨਿਕਲ ਕੇ ਜ਼ਿਆਦਾਤਰ ਪੰਜਾਬ 'ਚ ਆ ਬੜੇ ਆ। ਦੂਜਾ, ਇਹ ਜੋ ਆਮ ਆਦਮੀ ਦੀ ਦਿੱਖ ਹੈ, ਸਾਦੇਪਣ ਦੀ ਦਿੱਖ ਹੈ, ਉਸਨੂੰ ਇਹ ਭੰਨ ਦੇਣਗੇ ਭਾਜਪਾ ਦੇ। ਤਾਂ ਇਹ ਡਾਕੂਮੈਂਟ ਸਾਰੇ ਹਾਸਲ ਕਰਕੇ ਬੈਠੇ ਹੁਣ ਇਹਨਾਂ ਇੱਕ ਇੱਕ ਕਰਕੇ ਰਿਲੀਜ਼ ਕਰਨੇ ਸਟਾਰਟ ਕਰ ਦਿੱਤੇ ਆ। ਅਰਵਿੰਦ ਕੇਜਰੀਵਾਲ ਨੇ 11/7/17 ਤੋਂ 14/7/22 ਤੱਕ 1 2 3 4 ਤੇ 5 ਮੋਬਾਈਲ ਯੂਜ਼ ਕੀਤੇ ਆ। 17 ਚ ਲਗਭਗ 60,000 ਦਾ, ਫਿਰ 17 ਚ ਲਗਭਗ 70,000 ਦਾ, ਫਿਰ 15 ਚ ਇੱਕ ਕੀਤਾ 81,000 ਦਾ, ਇੱਕ 1,39,000 ਦਾ 30 ਚ, ਤੇ ਇੱਕ 1,63,900 ਦਾ। ਇਸੇ ਤਰ੍ਹਾਂ ਸਿਸੋਦੀਆ ਨੇ ਵੀ 4 ਮੋਬਾਈਲ ਯੂਜ਼ ਕੀਤੇ ਆ। ਮਤਲਬ ਕਿ ਖਜ਼ਾਨੇ ਚੋਂ ਇਹਨਾਂ ਦੇ ਲੀਡਰਾਂ ਨੇ ਧੜਾ ਧੜ ਪੈਸੇ ਕਢਵਾਏ ਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਬੰਦਿਆਂ ਨੇ ਕਿੰਨੀਆਂ ਗੱਲਾਂ ਕੀਤੀਆਂ ਸੀ, ਅਸੀਂ ਗਨਮੈਨ ਨਹੀਂ ਲੈਣੇ, ਸਹੁੰ ਲੱਗੇ ਅਸੀਂ ਬੰਗਲੇ ਨਹੀਂ ਲੈਣੇ, ਅਸੀਂ ਆਹ ਨਹੀਂ ਕਰਨਾ, ਤਾਂ ਹੁਣ ਖਜ਼ਾਨੇ ਚੋਂ ਮੋਬਾਈਲ ਦੇਖੋ। ਤੁਸੀਂ ਮਾਫ ਕਰਨਾ, ਪੰਜਾਬੀ ਰੇਡੀਓ US ਨਾਲ ਜੁੜੇ ਹੋ ਜੀ, ਜਾਂ ਮੈਂ ਜੁੜਿਆ ਬਹੁਤ ਲੰਮੇ ਸਮੇਂ ਤੋਂ, ਇੱਕ ਦਹਾਕਾ ਹੋ ਜਾਣਾ ਲਗਭਗ। ਜੀ ਜੀ। ਤਾਂ ਘੱਟੋ ਘੱਟ ਆਪਾਂ ਵੀ ਆਪਣੀ ਅਸੈਸਰੀ ਯੂਜ਼ ਕਰਦੇ ਇਸ ਤਰ੍ਹਾਂ ਦੀ। ਜੀ ਜੀ। ਕਹਿੰਦਾ ਸਾਡਾ ਅਦਾਰਾ ਮਤਲਬ ਕਿ ਇਹ ਨਹੀਂ ਗੱਲ ਹੈ ਕਿ ਸਾਨੂੰ ਕੁਝ ਨਹੀਂ ਦਿੰਦਾ, ਬਹੁਤ ਕੁਝ ਉਹ ਦੇ ਸਕਦਾ ਜੇ ਅਸੀਂ ਮੰਗ ਲਈਏ ਜੀ। ਬਟ ਆਪਾਂ ਆਪਦੀ ਕਮਾਈ ਚੋਂ, ਕਿ ਜੋ ਸਾਡੀ ਕਮਾਈ ਹੈ, ਅਸੀਂ ਉਹਦੇ ਚੋਂ ਆਪਣੀਆਂ ਲੋੜਾਂ ਪੂਰੀਆਂ ਕਰੀਏ, ਇਹੀ ਬੈਸਟ ਹੈ। ਇਹੀ ਹੁੰਦਾ ਨਾ ਆਪਣੀ ਸੋਚ ਕਿ ਪ੍ਰਮਾਤਮਾ ਸਾਨੂੰ ਕਿਰਤ ਦੇਵੇ, ਕਿਰਤ ਕਰਨ ਦਾ ਬਲ ਦੇਵੇ, ਮੁਕਾਮ ਤੇ ਪਹੁੰਚਾਵੇ, ਜੌਬ ਦਵਾਵੇ, ਅਸੀਂ ਆਪੇ ਲੈ ਲਾਂਗੇ ਜੀ। ਤਾਂ ਮਤਲਬ ਕਿ ਇਹ ਤੇ ਸਾਡੇ ਤੋਂ ਫਿਰ ਬਹੁਤ ਪਿਛਾਂ ਫਿਰਦੇ ਨੇ, ਤੇ ਲੋਕ ਇਹਨਾਂ ਨੂੰ ਐਡਵਾਂਸ ਮੰਨੀ ਫਿਰਦੇ ਸੀ ਕਿ ਜਦ ਤੁਸੀਂ ਵਿਧਾਇਕ ਬਣ ਗਏ, ਮੰਤਰੀ ਬਣ ਗਏ, ਈਵਨ ਦੈਟ ਮੁੱਖ ਮੰਤਰੀ ਬਣ ਗਏ, ਯਾਰ ਮੋਬਾਈਲ ਵੀ ਨਾ ਲੈ ਸਕੇ ਤੁਸੀਂ ਆਪਣਾ। ਇਹ ਬਹੁਤ ਹੁਣ ਇੱਥੋਂ ਪਤਾ ਲੱਗਦਾ ਨਾ ਕਿ ਮੂੰਹੋਂ ਕਹਿਣ ਦੇ ਨਾਲ ਗੱਲ ਨਹੀਂ ਬਣਦੀ ਗੁਰਪ੍ਰੀਤ ਜੀ। ਆਮ ਆਦਮੀ ਸੋਚ ਚ ਹੋਣਾ ਚਾਹੀਦਾ, ਲੋਕ ਪੱਖੀ ਬੰਦਾ ਸੋਚ ਚ ਹੁੰਦਾ ਕਿ ਜੇ ਮੇਰੇ ਮੰਨ ਲਓ ਹੁਣ ਜਿੱਦਾਂ ਫਰਜ਼ ਕਰੋ ਆਪਾਂ ਨੂੰ, ਮੈਂ ਇੱਕ ਨਿੱਕੀ ਜਿਹੀ ਮਿਸਾਲ ਦੇਣਾ, ਮੈਨੂੰ ਪਰਮਾਤਮਾ ਨੇ ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਗਣ ਤੋਂ ਦੇਣ ਤੱਕ ਦਾ ਸਫ਼ਰ ਦਿਖਾ ਦਿੱਤਾ ਕੁਝ ਸਾਲਾਂ 'ਚ। ਪਰਮਾਤਮਾ ਨੇ ਮੈਨੂੰ ITR ਭਰਨ ਜੋਗਾ ਕਰ ਦਿੱਤਾ। ਜਿਸ ਦਿਨ ਮੈਂ ਪਹਿਲੀ ITR ਫਾਈਲ ਕੀਤੀ ਸੀ ਤਾਂ ਮੈਂ ਫੈਸਲਾ ਕਰ ਲਿਆ ਸੀ ਮੈਂ ਕੋਈ ਸਰਕਾਰੀ ਸਹੂਲੀਅਤ ਨਹੀਂ ਲਵਾਂਗਾ ਜੀ, ਤਾਂ ਕਿ ਜਿਹੜਾ ਲੋੜਵੰਦ ਹੈ ਉਸਨੂੰ ਇਹ ਜਾਵੇ। ਤਾਂ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਪਹਿਲਾ ਬੰਦਾ ਸੀਗਾ ਗੁਰਪ੍ਰੀਤ ਜੀ, ਜਿਹੜਾ ਆ ਜੋ ਅਨਾਜ ਮਿਲਦਾ ਨਾ ਫਰੀ ਦਾ ਜੀ, ਇਹ ਸਰੈਂਡਰ ਕਰਕੇ ਆਇਆ ਸੀਗਾ ਆਪਣੀ ਸਕੂਲ। ਉਹ ਕਹਿੰਦੇ ਸੀ ਪਹਿਲਾ ਬੰਦਾ ਇੱਥੇ ਲਵਾਉਣ ਲਈ ਤਾਂ ਫੋਨ ਆਉਂਦੇ ਆ ਬੜੇ ਵੱਡਿਆਂ ਦੇ, ਕਿ ਕੋਈ ਨਹੀਂ 10 ਕਿੱਲਿਆਂ ਵਾਲਾ 50 ਕਿੱਲਿਆਂ ਵਾਲਾ ਤੱਕ ਵੀ ਅਸੀਂ ਜਾਣਦੇ ਹਾਂ, ਬਟ ਜਿੱਦਾਂ ਨਹੀਂ। ਕਹਿਣ ਦਾ ਮਤਲਬ ਕਿ ਅਸੀਂ ਇਹੋ ਜਿਹੀ ਸੋਚ ਰੱਖਦੇ ਹਾਂ ਕਿ ਯਾਰ ਜੋ ਸਹੂਲੀਅਤ ਅਸੀਂ ਛੱਡ ਸਕਦੇ ਹਾਂ, ਜਿਹਦੇ ਨਾਲ ਗਾਂ ਕੋਈ ਗਰੀਬ
ਕੋਈ ਲੋੜਵੰਦ ਉਹ ਲਾਹੇਵੰਦ ਹੋ ਜਾਏ ਤਾਂ ਯਾਰ ਦੇਖ ਲਓ, ਅਸੀਂ ਤਾਂ ਮਾਤੜ ਜੇ ਬੰਦੇ ਆ, ਤਾਂ ਤੁਸੀਂ ਇਹੋ ਜਿਹੇ ਜੀ ਮਕਾਮ ਤੇ ਪਹੁੰਚ ਗਏ। ਸੋ ਸਭ ਰਾਜਨੀਤੀ ਹੈ ਜੀ, ਤੇ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਆਪਾਂ ਅੱਗੇ ਵੀ ਵੇਖਿਆ ਤੇ ਵੇਖਦੇ ਜਾਵਾਂਗੇ। ਮਤਲਬ ਇਹ ਆ ਕਿ ਕਿਤੇ ਨਾ ਕਿਤੇ ਛਲ ਤੇ ਰਾਜਨੀਤੀ ਦੀਆਂ ਰਗਾਂ 'ਚ ਹੋਣਾ, ਜਿਵੇਂ ਉਹ ਕਹਿੰਦੇ ਨਾ, ਮੇਰੀਆਂ ਰਗਾਂ 'ਚ ਸੰਦੂਰ ਵਹਿ ਰਿਹਾ, ਗਰਮ ਜੀ ਸੰਦੂਰ, ਮੋਦੀ ਸਾਹਿਬ ਕਹਿੰਦੇ। ਤਾਂ ਹੁਣ ਰਾਜਨੀਤੀ ਦੀਆਂ ਰਗਾਂ ਦੇ ਵਿੱਚ ਗਰਮਾ ਗਰਮ ਛਲ ਵਹਿ ਰਿਹਾ ਸੀ। ਜੀ। ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਦਫ਼ਤਰ ਖੁੱਸਿਆ ਤੇ ਨੱਠ ਪਈ ਕਾਂਗਰਸ। ਦੇਖੋ ਉਹਨਾਂ ਦਾ ਦਫ਼ਤਰ ਗਿਆ, ਉਸ ਤੋਂ ਬਾਅਦ ਕਿਉਂਕਿ ਦਫ਼ਤਰ ਜਦੋਂ ਇਹਨਾਂ ਨੂੰ ਪਤਾ ਲੱਗਿਆ, ਇਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਦਫ਼ਤਰ ਕਿੰਨਾ ਮਹੱਤਵਪੂਰਨ ਹੈ। ਬੇਅੰਤ ਸਿੰਘ ਇੱਥੇ ਬਹਿੰਦਾ ਰਿਹਾ, ਅੰਬੇਦਕਰ ਜੀ ਵੀ ਇੱਥੇ ਆ ਕੇ ਬੈਠੇ ਆ ਇਸ ਬਿਲਡਿੰਗ 'ਚ। ਫਿਰ ਇਹਨਾਂ ਦੀ ਫਜ਼ੀਅਤ ਹੋਈ ਕਿ ਤੁਸੀਂ ਕੋਰਟ ਦੇ ਵਿੱਚ, ਤੁਹਾਨੂੰ ਪਤਾ ਹੀ ਨਹੀਂ, ਮੁਕੱਦਮਾ ਹੋ ਗਿਆ ਦਫ਼ਤਰ ਤੇ ਉਸ ਬੰਦੇ ਦੇ, ਯਾਨੀ ਜਿਹੜਾ ਦਾਅਵੇਦਾਰ ਹੈ ਜ਼ਮੀਨ ਦਾ, ਉਹਦੇ ਹੱਕ 'ਚ ਹੋ ਗਈ ਪ੍ਰਾਪਰਟੀ, ਤੁਸੀਂ ਕੁਝ ਕੀਤਾ ਹੀ ਨਹੀਂ। ਹੁਣ ਇਹਨਾਂ ਨੇ ਜਾ ਕੇ ਅਦਾਲਤ ਦੇ ਵਿੱਚ ਮੁੜ ਤੋਂ ਸੁਣਵਾਈ ਦੀ ਅਰਜ਼ੀ ਪਾਈ ਆ ਕਿ ਸਰ ਸਾਡੇ ਕੋਲ ਕੋਈ ਨੋਟਿਸ ਨਹੀਂ ਆਇਆ, ਸਾਡੇ ਕਿਸੇ ਅਹੁਦੇਦਾਰ ਕੋਲ ਕੋਈ ਨੋਟਿਸ ਨਹੀਂ ਆਇਆ। ਤਾਂ ਲੁਧਿਆਣੇ ਦਾ ਇਹ ਦਫ਼ਤਰ ਕਾਂਗਰਸ ਵਾਸਤੇ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਜੀ। ਹੁਣ ਦੇਖੋ ਅਦਾਲਤ ਇਹ ਅਰਜ਼ੀ ਮਨਜ਼ੂਰ ਕਰਦੀ ਹੈ ਕਿ ਨਹੀਂ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਉਧਰ ਕਾਂਗਰਸ ਦੇ ਪੰਜਾਬ ਦੇ ਜਿਹੜੇ ਇੰਚਾਰਜ ਨੇ, ਉਹਨਾਂ ਦਾ ਮੁੰਡਾ ਗ੍ਰਿਫਤਾਰ ਕੀਤਾ ਗਿਆ। ਹਾਂਜੀ ਬਿਲਕੁਲ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਆ ਭੁਪੇਸ਼ ਬਘੇਲ, ਇਹਨਾਂ ਦਾ ਮੁੰਡਾ ਚੇਤਨਿਆ ਬਘੇਲ, ਉਸਨੂੰ ਅਰੈਸਟ ਕਰ ਲਿਆ ਗਿਆ ਹੈ। ਨਿਊਜ਼ ਏਜੰਸੀ ANI ਦੱਸਦੀ ਆ ਕਿ ਸ਼ਰਾਬ ਘੁਟਾਲੇ ਦੇ ਨਾਲ ਜੁੜਿਆ ਮਾਮਲਾ, ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਆ। ਦੇਖੋ ਗੱਲ ਇਹ ਆ ਕਿ ਬਘੇਲ ਨੇ ਇੱਕ ਇਹਦੇ ਤੇ ਜਿਹੜਾ ਐਕਸ ਹੁੰਦਾ ਉਹਦੇ ਤੇ ਲਿਖਿਆ ED ਆ ਗਈ। ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੀ ਉਹਦਾ ਅੰਤਮ ਦਿਨ ਸੀ। ਅਡਾਨੀ ਦੇ ਲਈ ਤਮਨਾਰ ਦੇ ਵਿੱਚ ਵੱਢੇ ਜਾ ਰਹੇ ਦਰਖਤਾਂ ਦਾ ਮੁੱਦਾ ਉੱਠਣਾ ਸੀ। ਭਲਾਈ ਨਿਵਾਸ ਦੇ ਵਿੱਚ ਸਾਹਿਬ ਨੇ ED ਭੇਜ ਦਿੱਤੀ ਆ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਭੁਪੇਸ਼ ਬਘੇਲ ਨਾ ਚੁੱਕਿਆ ਤੇ ਨਾ ਡਰੇਗਾ, ਕੋਈ ਗੱਲ ਨਹੀਂ। ਤਾਂ ਮਤਲਬ ਉਹ ਕਹਿ ਰਹੇ ਆ ਕਿ ਅੱਜ ਅਡਾਨੀ ਦਾ ਮੁੱਦਾ ਉੱਠਣਾ ਸੀ, ਜੋ ਉਹਦੇ ਵਾਸਤੇ ਜੰਗਲ ਨੂੰ ਕੱਟਿਆ ਜਾ ਰਿਹਾ ਹੈ, ਪਰ ਇਹਨਾਂ ਨੇ ਇਸ ਮੌਕੇ ਤੇ ਇਹ ਸਭ ਕੁਝ ਕਰ ਦਿੱਤਾ। ਤੇ ਮਾਮਲਾ ਜਿਹੜਾ ਸ਼ਰਾਬ ਘੁਟਾਲੇ ਦਾ ਇਹ ਪੁਰਾਣਾ ਹੀ ਆ। ED ਨੇ ECB ਐਂਟੀ ਕਰਪਸ਼ਨ ਬਿਊਰੋ ਜਿਹੜਾ ਹੁੰਦਾ ਹੈ, ਉਹਦੇ FIR ਦੇ ਵਿੱਚ ਹੀ ਕਾਰਵਾਈ ਕੀਤੀ ਆ। ਇਹ 2000 ਕਰੋੜ ਦਾ ਕਥਿਤ ਘੁਟਾਲਾ ਜਿਹੜਾ ਉਹ ਦੱਸਿਆ ਜਾ ਰਿਹਾ। ਤੇ ਇਸੇ ਤਰ੍ਹਾਂ ਤੁਹਾਨੂੰ ਪਤਾ ਇਹ ਗੱਲ ਇਹ ਆ ਕਿ ਅੱਜ ਇਹਨਾਂ ਨੇ ਵਾਡੇਰਾ ਦੇ ਖਿਲਾਫ ਵੀ ਚਾਰਜਸ਼ੀਟ ਜਿਹੜੀ ਫਾਈਲ ਕੀਤੀ ਆ, ਉਹਦੀ ਸਾਰੀ ਡਿਟੇਲ ਮੀਡੀਆ ਦੇ ਵਿੱਚ ਛਾਪੀ ਆ। ਸੋ ਉਹਦੇ ਤੇ ਵੀ ਰਾਹੁਲ ਗਾਂਧੀ ਆ ਜਿਹੜਾ ਉਹ ਪ੍ਰਤੀਕਰਮ ਦੇ ਰਿਹਾ ਸੀਗਾ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਜਿਹੜੇ ਆਪਣੇ ਸਿਆਸੀ ਵਿਰੋਧੀ ਆ, ਉਹਨਾਂ ਦੀ ਘੇਰਾਬੰਦੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਜੀ ਗੁਰਪ੍ਰੀਤ ਜੀ, ਹੁਣ ਮੇਰੀ ਬੱਸ ਹੋ ਗਈ ਆ ਗਲੇ ਦੀ, ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਇੱਥੇ ਹੀ ਆਪਾਂ ਵਿਰਾਮ ਲਾਉਨੇ ਆ। ਤੁਸੀਂ ਜੁੜੇ ਜਾਣਕਾਰੀਆਂ ਕੋਈ ਨਹੀਂ, ਅਗਲੇ ਹਫਤੇ ਆਵਾਂਗੇ ਨਵੀਂ ਐਨਰਜੀ ਦੇ ਨਾਲ। ਜੀ ਜੀ, ਇੰਨੀ ਤਕਲੀਫ ਦੇ ਵਿੱਚ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਸ਼ੁਕਰੀਆ, ਤੁਸੀਂ ਬਹੁਤ ਉਤਸ਼ਾਹਿਤ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਚਾਨਣਾ ਪਾਇਆ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ।